ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡਾ ਅਗਲਾ ਫੇਸਬੁੱਕ ਮੈਸੇਜ ਸਵਾਮੀ ਬਾਗੜ ਬਿੱਲਾ ਜੀ ਦਾ ਨਿਊ ਈਅਰ ਸਿੱਧੂ ਆਇਆ ਹੈ। ਇਹ ਲਿਖਦੇ ਹਨ, ਸਤਿ ਸ੍ਰੀ ਅਕਾਲ ਡਾਕਟਰ ਅਮਰਜੀਤ ਸਿੰਘ ਜੀ, ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਮੈਂ ਕੱਟੜ ਖਾਲਿਸਤਾਨ ਵਿਰੋਧੀ ਸੀ, ਪਰ ਮੈਨੂੰ ਸਮਰਥਕ ਬਣਾਇਆ ਤੁਸੀਂ, ਕਿਉਂਕਿ ਤੁਹਾਡੇ ਕੋਲ ਪੋਲੀਟੀਕਲ ਇਕਨੋਮਿਕਲ ਸੋਚ ਹੈ। ਸੋ ਇਸ ਪ੍ਰੋਗਰਾਮ ਨੂੰ ਲਗਾਤਾਰ ਚਾਲੂ ਰੱਖਣਾ, ਬੰਦ ਨਾ ਹੋਣ ਦੇਣਾ, ਕਿਉਂਕਿ ਮੈਂ ਕੱਟੜ ਵਿਰੋਧੀ ਖਾਲਿਸਤਾਨੀ ਬਣ ਸਕਦਾ ਹਾਂ ਤਾਂ ਦੂਜੇ ਸਿੱਖ ਕਿਉਂ ਨਹੀਂ। ਮੈਂ ਨਿੱਜੀ ਜ਼ਿੰਦਗੀ ਵਿੱਚ ਵੀ ਬਹੁਤ ਲੋਕਾਂ ਨੂੰ ਖਾਲਿਸਤਾਨ ਨਾਲ ਜੋੜ ਚੁੱਕਾ ਹਾਂ। ਇੱਕ ਸਿੱਖ ਮਿੱਤਰ ਨੇ ਫੇਸਬੁੱਕ ਤੇ ਮੈਨੂੰ ਕਿਹਾ ਸੀ ਕਿ ਤੁਹਾਨੂੰ ਨੰਗਾ ਕਰਨਾ ਅਗਲੇ ਸਾਲ ਲਾਈਵ ਡਿਬੇਟ 'ਚ, ਤੇ ਉਹਨਾਂ ਕਿਹਾ ਕਿ ਤੁਸੀਂ ਬੱਚੇ ਹੋ ਉਹਨਾਂ ਦੇ ਪ੍ਰਸ਼ਨਾਂ ਦੇ ਜਵਾਬ ਦੇਣ ਲਈ। ਕੀ ਮੈਟਰ ਹੈ ਜੀ? ਕਿਰਪਾ ਕਰਕੇ ਇਹ ਲੜਾਈ ਨੂੰ ਬੇਦਾਗ ਅਤੇ ਸੱਚੀ ਸੁੱਚੀ ਰੱਖਿਓ। ਦਿਲ ਨਾਲ ਜੁੜਿਆ ਜੀ। ਜੀ ਡਾਕਟਰ ਸਾਹਿਬ ਦੇਖੋ, ਸਵਾਮੀ ਜੀ ਤੇ ਸਵਾਮੀ ਜੀ ਵੀ ਖਾਸ ਨੇ। ਬਾਗੜ ਬਿੱਲਾ ਸ਼ਬਦ ਬੜੀ ਦੇਰ ਬਾਅਦ ਸੁਣਿਆ। ਬਾਗੜ ਬਿੱਲਾ ਜਾਂ ਤਾਂ ਦੁੱਧ ਨੂੰ ਪੈਂਦਾ ਤੇ ਜਾਂ ਫਿਰ ਕੁਕੜਾਂ ਦੀ ਧੌਣ ਮਰੋੜਦਾ ਜੀ, ਤੇ ਫਿਰ ਨਾਲ ਸਵਾਮੀ ਵੀ ਰੱਖਿਆ ਹੈ। ਤਾਂ ਇਹ ਚੰਗੇ ਹਾਸਰਸ ਵਾਲੇ ਕੋਈ ਸਿੱਖ ਵੀਰ ਨੇ ਜਿਨ੍ਹਾਂ ਨੇ ਕਿਹਾ ਕਿ ਜੀ ਬਹੁਤੇ ਸਵਾਮੀ ਤਾਂ ਬਾਗੜ ਬਿੱਲੇ ਨੇ, ਨਾਂ ਨਾਲ ਸਵਾਮੀ ਰੱਖਿਆ ਹੁੰਦਾ, ਪਰ ਇਹ ਜਾਂ ਧੌਣ ਮਰੋੜਦੇ ਨੇ ਕਿਸੇ ਦੀ ਤੇ ਜਾਂ ਦੁੱਧ ਪੀਣ ਵਾਲੇ ਨੇ, ਲਟੇਰੇ ਨੇ ਜੀ। ਸੋ ਉਹਨਾਂ ਦਾ ਸ਼ੁਕਰੀਆ, ਉਹਨਾਂ ਨੇ ਲਿਖਿਆ, ਉਹਨਾਂ ਨੇ ਸਾਨੂੰ ਇਸ ਗੱਲ ਲਈ ਜਿਹੜਾ ਕ੍ਰੈਡਿਟ ਦਿੱਤਾ ਹੈ ਕਿ ਜੀ ਸਾਡੀ ਇਸ ਪ੍ਰੋਗਰਾਮ ਰਾਹੀਂ ਉਹ ਖਾਲਿਸਤਾਨ ਸਮਰਥਕ ਬਣੇ ਨੇ। ਚਲੋ, ਸਾਨੂੰ ਖੁਸ਼ੀ ਹੈ ਕਿ ਅਸੀਂ ਕੋਈ ਨਾ ਕੋਈ ਜਿਹੜਾ ਇਸ ਪਲੇਟਫਾਰਮ ਰਾਹੀਂ ਕੋਈ ਕੌਮ ਦੇ ਭਲੇ ਦਾ ਕੰਮ ਕਰ ਰਹੇ। ਉਹਨਾਂ ਨੇ ਕਿਹਾ ਕਿ ਸਾਡੀ ਪੋਲੀਟੀਕਲ ਔਰ ਆਰਥਿਕ ਸੋਚ ਜਿਹੜੀ ਹੈ ਉਹ ਉਹਨਾਂ ਨੂੰ ਪਸੰਦ ਹੈ, ਵਿਜ਼ਨ ਉਹਨਾਂ ਨੂੰ ਪਸੰਦ ਹੈ। ਦੇਖੋ, ਇਹ ਵੀ ਅਸੀਂ ਸਾਰਿਆਂ ਦੇ ਨਾਲ ਜਿਹੜਾ ਜਦੋਂ ਅਸੀਂ ਵਿਚਾਰ ਚਰਚਾ ਕਰਦੇ ਹਾਂ ਜਾਂ ਲੰਮਾ ਸਮਾਂ ਜਦੋਂ ਤੁਸੀਂ ਸੋਚਦੇ ਹੀ ਉਸ ਹਵਾਲੇ ਨਾਲ ਹੋ, ਸਾਹ ਵੀ ਉਹਦੇ 'ਚ ਲੈਂਦੇ ਹੋ, ਹਰ ਤੁਹਾਡਾ ਸੁਪਨਾ ਵੀ ਰਾਤ ਦਾ ਉਸ ਨਾਲ ਹੀ ਹੁੰਦਾ ਹੈ, ਤੇ ਫਿਰ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਤੁਹਾਡੇ ਲਈ ਆਪਣੇ ਲੋਕਾਂ ਦੇ ਹਿੱਤ ਜਿਹੜੇ ਨੇ ਉਹੀ ਪਹਿਲਾਂ ਨੇ, ਔਰ ਆਪਣੀ ਕੌਮ ਦੀ ਤਰਾਸਦੀ, ਘੱਲੂਘਾਰਿਆਂ ਦੀ ਦਾਸਤਾਨ, ਇਹ ਸਭ ਚੋਂ ਹੀ ਇਹ ਵਿਜ਼ਡਮ ਨਿਕਲਦੀ ਹੈ। ਔਰ ਇਹਦੇ 'ਚ ਮੈਂ ਨਹੀਂ ਸਮਝਦਾ ਵੀ ਕੋਈ ਇਕੱਲਾ ਮੈਂ ਕੋਈ ਰੋਲ ਅਦਾ ਕਰ ਰਿਹਾ। ਮੈਂ ਹਮੇਸ਼ਾ ਜਿਹੜੇ ਪੰਜਾਬ 'ਚ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦੁਸ਼ਮਣ ਦੇ ਸਿਰ ਤੇ ਭੰਨੇ, ਜਿਹੜੇ ਅੱਜ ਵੀ ਬਹਾਦਰੀ ਦੇ ਨਾਲ ਜੇਲ੍ਹਾਂ 'ਚ ਬੈਠ ਕੇ ਵੀ ਗੱਲ ਨੂੰ ਮਜ਼ਬੂਤੀ ਨਾਲ ਕਰਦੇ ਨੇ, ਭਾਈ ਜਗਤਾਰ ਸਿੰਘ ਹਵਾਰਾ ਵਰਗੇ ਕਰੈਕਟਰ ਜੀ, ਔਰ ਜਿਹੜੇ ਬਾਹਰ ਫੀਲਡ ਦੇ ਵਿੱਚ ਵੀ ਖਾਲਿਸਤਾਨ ਦੀ ਗੱਲ ਧੜੱਲੇ ਨਾਲ ਕਰਦੇ ਨੇ, ਉੱਥੇ ਰਹਿਣਾ, ਇਸ ਪਾਸੇ ਜੁੜੇ ਹੋਣਾ ਇਹ ਸੌਖਾ ਨਹੀਂ ਹੈ। ਸੋ ਉਹਨਾਂ ਸਾਰਿਆਂ ਦੀ ਬਦੌਲਤ ਔਰ ਇਸ ਵੇਲੇ ਡਾਇਸਪੋਰਾ ਸਿੱਖਾਂ ਦੇ ਵਿੱਚ ਜਿਹੜੀ ਇੱਕ ਚੇਤਨਤਾ ਹੈ, ਅਵੇਅਰਨੈਸ ਹੈ, ਇਸ ਸਾਰੇ ਦੀ ਬਦੌਲਤ ਹੈ ਕਿ ਸਿੱਖਾਂ ਦਾ ਇੱਕ ਹਿੱਸਾ ਘੱਟੋ ਘੱਟ ਮੁਦਈ ਬਣ ਗਿਆ। ਕਿਉਂਕਿ ਅਸੀਂ 47 ਦੇ ਦੌਰ ਦੇ ਹਵਾਲੇ ਨਾਲ ਬਹੁਤ ਵਾਰ ਜਦੋਂ ਗੱਲ ਕਰਦੇ ਹਾਂ, ਕਹਿੰਦੇ ਤਾਂ ਅਸੀਂ ਜ਼ਰੂਰ ਹੈ ਕਿ ਜੀ ਫਲਾਂ ਲੀਡਰ ਨੇ, ਅਕਾਲੀ ਲੀਡਰ ਨੇ ਗਲਤੀ ਕੀਤੀ ਜਾਂ, ਔਰ ਉਹਦੇ 'ਚ ਇਹ ਨਹੀਂ ਹੈ ਵੀ ਉਹ ਬਰੀ ਹੋ ਜਾਂਦੇ ਨੇ, ਪਰ ਕੁੱਲ ਮਿਲਾ ਕੇ ਮੈਂ ਦੇਖਦਾ ਜਿੰਨਾ ਕਨਫਿਊਜ਼ਨ ਸਿੱਖਾਂ ਜੀਵਨ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਵੀ ਕੌਮੀ ਤੌਰ ਤੇ ਦੇਖਣ 'ਚ ਆਇਆ, ਔਰ ਅੱਜ ਵੀ ਇੱਕ ਕਲਾਸ ਜਿਹੜੀ ਹੈ ਜਿਨ੍ਹਾਂ ਵਿੱਚੋਂ ਕਿਸੇ ਦਾ ਉਹਨਾਂ ਨੇ ਸਪਸ਼ਟਤਾ ਦੇ ਨਾਲ ਤਾਂ ਨਹੀਂ ਜ਼ਿਕਰ ਕੀਤਾ ਵੀ ਕਿਹੜੇ ਸੱਜਣ ਲਾਈਵ ਡਿਬੇਟ ਕਰਨਾ ਚਾਹੁੰਦੇ ਨੇ ਸਾਡੇ ਨਾਲ ਜੀ, ਪਰ ਅਸੀਂ ਸਮਝਦੇ ਹਾਂ ਵੀ ਇਹ ਜਿਹੜੇ ਵੀ ਸਾਡੇ ਇਸ ਲਾਈਨ ਦੇ ਉੱਤੇ ਕੋਈ ਗੱਲ ਕਰਨਾ ਚਾਹੁੰਦੇ ਨੇ, ਅਸੀਂ ਆਪਣੀ ਕੌਮ ਦੇ ਕੇਸ ਨੂੰ ਰਿਪਰੈਜ਼ੈਂਟ ਕਰਦੇ। ਸੋ ਜ਼ਰੂਰ ਬਜਾਏ ਕਿ ਇਹ ਵਿਚਾਰੇ ਜਾਂ ਇਹਨਾਂ ਵਰਗੇ ਕੋਈ ਹੋਰ ਆਉਣ ਲਾਈਵ ਡਿਬੇਟ ਦੇ ਲਈ, ਇਹਨਾਂ ਨੂੰ ਕਹੋ ਕਿ ਤੁਹਾਡੇ ਐਂਬੈਸਡਰ ਨੇ ਇੱਥੇ ਬੈਠੇ ਹੋਏ, ਤੋਂ ਇੰਡੀਅਨ ਗਵਰਨਮੈਂਟ ਦਾ ਕੋਈ ਨੁਮਾਇੰਦਾ ਉਹ ਮੁਕਰਰ ਕਰ ਦੇਣ ਜੀ। ਔਰ ਅਸੀਂ ਇਹ ਗੱਲ ਅੱਜ ਨਹੀਂ, ਅੱਜ ਤੋਂ ਕੁਝ ਸਾਲ ਪਹਿਲਾਂ ਵੀ, ਜਦੋਂ ਕਿ ਖੁਸ਼ਵੰਤ ਸਿੰਘ ਜਿਹੜਾ ਕਿ ਹੁਣ ਮਰ ਚੁੱਕਾ ਹੈ, ਉਹਨੇ ਇੱਕ ਕਾਲਮ 'ਚ ਕਿਹਾ ਸੀ ਕਿ ਜੀ ਮੈਂ ਕਿਸੇ ਹੋਰ ਲੀਡਰ ਦਾ ਨਾਂ ਦੇ ਕੇ ਜੀ ਉਹਨੂੰ ਮੈਂ ਕਿਹਾ ਮੇਰੇ ਨਾਲ ਖਾਲਿਸਤਾਨ ਦੀ ਗੱਲ ਕਰੋ, ਦੱਸੋ ਕੀ ਹੈ, ਤੇ ਉਹਨਾਂ ਨੇ ਰਿਸਪੌਂਡ ਨਹੀਂ ਕੀਤਾ। ਤੇ ਅਸੀਂ ਉਹਨਾਂ ਨੂੰ ਇਹ ਜਿਹੜੀ ਹੈ ਆਫਰ ਕੀਤੀ ਸੀ, ਪਬਲਿਕਲੀ ਵੀ, ਪ੍ਰਾਈਵੇਟਲੀ ਵੀ, ਉਹਨਾਂ ਦੇ ਮਿੱਤਰ ਜਿਹੜੇ ਪਾਕਿਸਤਾਨ ਦੇ ਜਰਨਲਿਸਟ ਸੀ ਉਹਨਾਂ ਰਾਹੀਂ ਵੀ, ਕਿ ਜੀ ਤੁਸੀਂ ਐਵੇਂ ਕਰੋ, ਅਸੀਂ ਤੁਹਾਡਾ ਪ੍ਰਬੰਧ ਕਰਦੇ ਹਾਂ, ਨੈਸ਼ਨਲ ਪ੍ਰੈਸ ਬਿਲਡਿੰਗ ਸਾਡਾ ਆਫਿਸ ਹੈ, ਉੱਥੇ ਨੈਸ਼ਨਲ ਪ੍ਰੈਸ ਕਲੱਬ ਹੈ ਦੁਨੀਆ ਦਾ ਸਭ ਤੋਂ ਟੌਪ, ਉੱਥੇ ਤੁਸੀਂ ਆਓ, ਅਸੀਂ ਜਿਹੜਾ ਉਸ ਡਿਸਕਸ਼ਨ ਲਈ ਤਿਆਰ ਹੈ। 5 ਜੱਜ ਤੁਸੀਂ ਆਪਣੇ ਸੁਜੈਸਟ ਕਰੋ, ਲਿਆਓ, 5 ਜਿਹੜੇ ਨੇ ਕਾਮਨ ਬਿਠਾ ਲਓ, ਔਰ ਉਹ ਡਿਬੇਟ ਜਿਹੜੀ ਹੈ ਹਰ ਇਸ਼ੂ ਦੇ ਉੱਤੇ ਹੋਏ, ਖੁੱਲ੍ਹ ਕੇ ਹੋਏ, ਪਰ ਜਿਹੜਾ ਉਸ ਦਾ ਨਤੀਜਾ ਜਿਹੜਾ ਫਿਰ ਉਹ ਇਸ ਗੱਲ ਨੂੰ ਯਕੀਨੀ ਬਣਾਓ ਕਿ ਉਹ ਬਾਈਂਡਿੰਗ ਹੋਏ ਜੀ। ਸੋ ਸਾਡੇ ਕੋਲ ਇਹ ਔਨ ਰੈਕਰਡ ਹੈ ਕਿ ਅਸੀਂ ਇਹ ਈਵਨ ਇਸ ਨੂੰ ਵਾਈਡਲੀ ਪਬਲਿਸਾਈਜ਼ ਵੀ ਕੀਤਾ, ਕਾਲਮ 'ਚ ਵੀ ਦੂਜਾ
ਪਰ ਖੁਸ਼ਵੰਤ ਸਿੰਘ ਨੇ ਕਦੇ ਰਿਸਪੌਂਡ ਨਹੀਂ ਕੀਤਾ, ਜਿਹੜਾ ਕਿ ਹਰ ਗੱਲ ਦੇ ਉੱਤੇ ਕਮੈਂਟ ਕਰਦੇ। ਸੋ ਇਹਨਾਂ ਦੇ ਵੀ ਜਿਹੜੇ ਕੋਈ ਨਿੱਜੀ ਮਿੱਤਰ ਨੇ ਉਹਨਾਂ ਨੂੰ ਕਹੋ ਜੀ ਤੁਸੀਂ ਆਪਣੇ ਨਿੱਕੇ ਨਿੱਕੇ ਜਮਹੂਰਿਆਂ ਦੇ ਕਾਹਨੂੰ ਵਕਤ ਹਕੂਮਤ ਜ਼ਾਇਆ ਕਰਦੀ ਹੈ, ਤੁਸੀਂ ਵੱਡਾ ਬਾਗੜ ਬਿੱਲਾ ਲਿਆਓ ਆਪਣਾ ਜੀ। ਨਹੀਂ ਮੈਂ ਇਹਨਾਂ ਨੂੰ ਨਹੀਂ ਕਹਿ ਰਿਹਾ, ਤੇ ਸਾਡੇ ਮਿੱਤਰ ਬਾਗੜ ਬਿੱਲੇ ਨੇ, ਦੋਸਤ ਬਾਗੜ ਬਿੱਲੇ, ਪਰ ਜਿਹੜਾ ਅਦਰਵਾਈਜ਼ ਬਾਗੜ ਬਿੱਲੇ ਕੋਈ ਕੱਢੋ ਆਪਣਾ, ਜਿਹਨੂੰ ਕਹਿੰਦੇ ਨੇ ਵੀ ਕੱਢੋ ਆਪਣੇ ਉਹਦੇ ਚੋਂ ਪਟਾਰੀ ਚੋਂ ਸੱਪ ਜੀ, ਤੇ ਫਿਰ ਕਰ ਲਓ ਡਿਬੇਟ, ਜੀ ਉਹ ਓਪਨ ਫੋਰਮ ਤੇ ਆ ਜਾਓ, ਇੰਟਰਨੈਸ਼ਨਲ ਚੈਨਲ ਤੇ ਕਰ ਲਓ, ਕਿਸੇ ਤੇ CNN ਤੇ ਟਾਈਮ ਬਾਏ ਕਰ ਲਾਂਗੇ ਜੀ। ਕੋਈ ਕਰੋ ਤਾਂ ਸਹੀ। ਅਸੀਂ ਔਰ ਇਹ ਗੱਲ ਹਮੇਸ਼ਾ ਕਹਿੰਦੇ ਹੁਣ ਜੇ 16-17 ਸਾਲ ਤੋਂ ਅੱਜ ਦੀ ਆਵਾਜ਼ ਰੇਡੀਓ ਹੈ ਪ੍ਰੋਗਰਾਮ, ਉਹਨਾਂ ਤੇ ਵੀ ਹਮੇਸ਼ਾ ਹੁੰਦਾ ਕਿ ਵੀ ਤੁਸੀਂ ਇੱਥੋਂ ਕਹੋ ਆਪਣਿਆਂ ਨੂੰ, ਗੱਲ ਆਣ, ਓਪਨ ਗੱਲਬਾਤ ਕਰਨ, ਕਿਉਂਕਿ ਸਾਡਾ ਕੇਸ ਇੰਨਾ ਸੱਚ ਹੱਕ ਇਨਸਾਫ ਤੇ ਆਧਾਰਿਤ ਹੈ ਕਿ ਇਹ ਦੁਨੀਆ ਦੇ ਕਿਸੇ ਕੋਰਟ ਦੀ ਸਕਰੂਟਨੀ ਸਟੈਂਡ ਕਰ ਸਕਦਾ ਹੈ। ਇਹ ਤਾਂ ਝੂਠੇ ਲੋਕ ਨੇ, ਕਾਤਲ ਨੇ, ਮਰਡਰਰ ਨੇ, ਇਹ ਇਹਦਾ ਹਾਈਡਿੰਗ ਕਰ ਸਕਦੇ ਨੇ ਕਿ ਕੁਝ ਬੰਦਿਆਂ ਨੂੰ ਪੈਸੇ ਦੇ ਕੇ ਤੁਸੀਂ ਮੱਡ ਸਲਿੰਗਿੰਗ ਕਰਾ ਲਓ, ਨੈਗੇਟਿਵ ਗੱਲਾਂ ਕਰਾ ਲਓ, ਕੋਈ ਹੋਰ ਜਿਹੜੀਆਂ ਨੇ ਘਟੀਆ ਗੱਲਾਂ ਜੁਝਾਰੂਆਂ ਦੇ ਖਾਤੇ 'ਚ ਪਾ ਦਿਓ, ਉਹਨਾਂ ਜਾਨ ਦੇਣ ਵਾਲਿਆਂ ਨੂੰ ਲੁਟੇਰੇ ਸਾਬਤ ਕਰ ਦਿਓ, ਝੂਠੇ ਪ੍ਰੋਪੇਗੈਂਡੇ ਦੇ ਨਾਲ ਸਰਕੂਲੇਟ ਕਰ ਦਿਓ, ਅਖਬਾਰਾਂ ਖਰੀਦ ਲਓ ਆਪਣੀਆਂ, ਪੈਰਲਲ ਰੇਡੀਓ TV ਪ੍ਰੋਗਰਾਮ ਖੜੇ ਕਰ ਦਿਓ ਜਿਹੜੇ ਭਾਰਤ ਮਾਤਾ ਦੀ ਜੈ ਕਰਨ ਵਾਲੇ ਹੋਣ ਜੀ। ਪਰ ਇਹਨਾਂ ਦੇ ਵਿੱਚੋਂ ਮੋਰਲ ਕਰੇਜ ਨਹੀਂ ਹੈ। ਸੋ ਇਹਨਾਂ ਨੂੰ ਮੈਂ ਜ਼ਰੂਰ ਕਹਾਂਗਾ ਕਿ ਆਪਣੇ ਉਸ ਮਿੱਤਰ ਨੂੰ ਕਹਿਣ ਕਿ ਜੀ ਇਹ ਨਿੱਕੇ ਜਮੂਰੇ ਨਾਲ ਗੱਲ ਨਹੀਂ ਬਣਨੀ, ਵੱਡਾ ਜਮੂਰਾ ਕੱਢੋ ਜਿਹੜਾ ਅਸਲੀ ਹੈ, ਔਰ ਵੀ ਆਰ ਰੈਡੀ ਫॉर ਐਨੀ ਡਿਬੇਟ ਐਨੀਵੇਅਰ। ਜੀ ਜੀ। ਤੇ ਇਹਨਾਂ ਦਾ ਸਵਾਮੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਦੁੱਧ ਰੱਜ ਕੇ ਪੀਣ ਹੋਣੇ ਜੀ, ਕਿਉਂਕਿ ਬਾਗੜ ਬਿੱਲੇ ਬਣੇ ਹੋਏ ਨੇ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਫੇਸਬੁੱਕ ਮੈਸੇਜ ਇੱਕ ਵੀਰ ਜੀ ਦਾ ਆਇਆ ਹੈ। ਇਹ ਲਿਖਦੇ ਹਨ, ਇਸ ਪਲੇਟਫਾਰਮ ਤੇ ਬੜੇ ਇੰਡੀਅਨ ਸਿੱਖ ਵੀ ਹਨ, ਪਰ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਸਮਰਥਨ ਦੇਣ ਵਾਲੇ ਜ਼ਿਆਦਾਤਰ ਪਾਕਿਸਤਾਨੀ ਹੀ ਹਨ ਤੇ ਹਰ ਇੱਕ ਮੁੱਦੇ ਤੇ ਭਾਰਤੀ ਸਿੱਖ ਬਿਲਕੁਲ ਖਾਮੋਸ਼ ਹੁੰਦੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਬੰਦੇ ਸਿੱਖਾਂ ਦੇ ਸਭ ਨਾਲੋਂ ਮੂਲ ਅਧਿਕਾਰ ਕੇ ਸਿੱਖ ਹਿੰਦੂ ਨਹੀਂ ਹਨ, ਇਸ ਬਾਰੇ ਗੱਲ ਤੱਕ ਕਰਨ ਲਈ ਤਿਆਰ ਨਹੀਂ? ਸੋਸ਼ਲ ਮੀਡੀਆ ਤੇ ਵੀ ਸਿੱਖਾਂ ਨੂੰ ਵੱਖਰੇ ਧਰਮ ਦਾ ਦਰਜਾ ਦੇਣ ਦੀ ਗੱਲ ਕਰਨ ਤੋਂ ਕਤਰਾਉਂਦੇ ਹਨ। ਕੀ ਉਹ ਲੋਕ ਤੁਹਾਨੂੰ ਖਾਲਿਸਤਾਨ ਦੇ ਮੁੱਦੇ ਤੇ ਸਪੋਰਟ ਕਰਨਗੇ? ਜੀ ਡਾਕਟਰ ਸਾਹਿਬ। ਕੀ ਨਾਮ ਹੈ ਇਹਨਾਂ ਦਾ? ਨਾਂ ਤੇ ਨਹੀਂ ਲਿਖਿਆ ਇਹਨਾਂ ਨੇ, ਗੁਪਤ। ਅੱਛਾ ਜੀ। ਦੇਖੋ, ਗੱਲ ਉਹਨਾਂ ਨੇ ਬੜੀ ਪਤੇ ਦੀ ਕੀਤੀ ਹੈ ਔਰ ਅਸੀਂ ਇਸ ਗੱਲ ਦੇ ਲਈ ਸ਼ੁਕਰਗੁਜ਼ਾਰ ਵੀ ਹਾਂ ਆਪਣੇ ਪਾਕਿਸਤਾਨੀ ਭਰਾਵਾਂ ਦੇ, ਭੈਣਾਂ ਦੇ, ਕਿਉਂਕਿ ਬਹੁਤ ਸਾਰੇ ਜਦੋਂ ਤੁਸੀਂ ਨੈਟਵਰਕ ਤੇ ਦੇਖਦੇ ਹੋ, ਈਵਨ ਕਈ ਵਾਰ ਸਾਡੀਆਂ ਅਪਲੋਡਡ ਯੂਟਿਊਬਸ ਦੇ ਉੱਤੇ ਜਿਹੜੀਆਂ ਨੇ ਵੀਡੀਓਜ਼ ਦੇ ਉੱਤੇ ਵੀ YouTube ਤੇ ਜਿਹੜੀਆਂ ਆਉਂਦੀਆਂ ਪਾਕਿਸਤਾਨੀ ਭਰਾਵਾਂ ਨੇ ਲਿਖਿਆ ਹੁੰਦਾ ਔਰ ਉਹ ਸਿੱਖਾਂ ਦੇ ਨਾਲ ਹਮਦਰਦੀ ਵੀ ਕਰਦੇ ਨੇ ਔਰ ਉਹ ਗੱਲ ਨੂੰ ਵੀ ਸਮਝਦੇ ਨੇ ਜੀ। ਕਿਉਂਕਿ ਜਿਨ੍ਹਾਂ ਨੇ ਔਰ ਖਾਸ ਤੌਰ ਤੇ ਜਿਹੜੀ ਜਨਰੇਸ਼ਨ 47 ਤੋਂ ਪਹਿਲਾਂ ਵੀ ਪੰਜਾਬ 'ਚ ਦੋਨੋਂ ਪਾਸੇ ਰਹੀ, ਸਿੱਖਾਂ ਦੇ ਨਾਲ ਇਹ ਰਿਹਾ ਤਾਲਮੇਲ, ਕਦੇ ਵੀ ਕਿਸੇ ਮੁਸਲਮਾਨ ਨੂੰ ਇਹ ਨਹੀਂ ਲੱਗਾ ਕਿ ਵੀ ਸਿੱਖ ਅਲੱਗ ਧਰਮ ਨਹੀਂ। ਜੀ ਜੀ। ਔਰ ਈਵਨ ਇਹ ਔਨ ਰੈਕਰਡ ਹੈ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਇਸਲਾਮ ਇੱਕ ਸੈਪਰੇਟ ਨੇਸ਼ਨ ਹਿੰਦੂਆਂ ਨਾਲੋਂ ਦੇ ਕਨਸੈਪਟ ਤੇ ਪਾਕਿਸਤਾਨ ਬਣਾਇਆ। ਸਿੱਖਾਂ ਬਾਰੇ ਉਹ ਕਹਿੰਦੇ ਸੀ ਕਿ ਵੀ ਅਸੀਂ ਸਮਝਦੇ ਹਾਂ ਵੀ ਸਿੱਖ ਸਾਰੇ ਸੈਪਰੇਟ ਨੇਸ਼ਨ, ਦੇ ਆਰ ਨਾਟ ਪਾਰਟ ਆਫ ਹਿੰਦੂਜ਼, ਪਰ ਤੁਸੀਂ ਗਰਾਊਂਡ ਤੇ ਦੱਸੋ ਵੀ ਤੁਸੀਂ ਕਿੱਥੇ ਜਾਂ ਕਿਵੇਂ ਇਸ ਗੱਲ ਨੂੰ ਅੱਗੇ ਤੋਰਨਾ। ਜੇ ਸਿੱਖ ਲੀਡਰਸ਼ਿਪ ਸਿਆਣੀ ਹੁੰਦੀ ਤੇ ਐਟਲੀਸਟ ਜਿਸ ਵਿਚਾਰਧਾਰਾ ਦੇ ਉੱਤੇ ਉਹਨਾਂ ਨੇ ਆਪਣਾ ਮੁਸਲਮਾਨਾਂ ਦਾ ਨੇਸ਼ਨ ਬਣਾਉਣ ਦਾ ਕਨਸੈਪਟ ਰੈਕਗਨਾਈਜ਼ ਕਰਵਾਇਆ, ਸਾਡਾ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਪ੍ਰੋਫਾਊਂਡ ਬਣਦਾ ਸੀ, ਕਿਉਂਕਿ 1849 ਚ ਜਿਹੜਾ ਅੰਗਰੇਜ਼ਾਂ ਨੇ ਧੋਖੇ ਦੇ ਨਾਲ ਸਾਡਾ ਰਾਜ ਲਿਆ ਹੋਇਆ ਸੀ। ਸੋ ਸਿੱਖ ਤਾਂ ਆਲਰੇਡੀ ਪੋਲੀਟੀਕਲ ਵਾਰਸ ਸੀ ਉਹਨਾਂ ਉਸ ਰਾਜ ਸੱਤਾ ਦੇ, ਪਰ ਉਹ ਗਰਾਊਂਡ ਹਕੀਕਤ ਨਹੀਂ ਸਮਝ ਸਕੇ। ਉਹ ਇਹਨਾਂ ਦੇ ਢਹਿ ਚੜੇ ਕਾਂਗਰਸ ਦੇ ਔਰ ਉਸ ਕਿਸਮ ਦਾ ਹੀ ਉਹਨਾਂ ਨੇ ਫਿਰ ਰਵੱਈਆ ਔਰ ਰੌਂ ਰੱਖੀ, ਜਿਹਦੇ ਕਨਸੀਕੁਐਂਸਿਸ ਜਾਂ ਨਤੀਜੇ ਸਾਨੂੰ ਅੱਜ ਵੀ ਭੁਗਤਣੇ ਪੈ ਰਹੇ ਨੇ। ਸੋ ਮੈਂ ਸਮਝਦਾ ਵੀ ਜਿਹੜਾ ਸਿੱਖਾਂ ਦਾ ਅੱਡ ਨੇਸ਼ਨ ਹੋਣਾ, ਇਹ ਜਿਹੜਾ ਇਸ ਨੂੰ ਕੌਣ ਚੈਲੰਜ ਕਰ ਸਕਦਾ ਹੈ? ਪਰ ਜਿਹੜੀ ਗੱਲ ਇਹਨਾਂ ਨੇ ਜਿੱਥੇ ਪਾਕਿਸਤਾਨੀ ਭਰਾਵਾਂ ਦੀ ਸਿਫਤ ਕੀਤੀ, ਉੱਥੇ ਉਹਨਾਂ ਨੇ ਇੰਡੀਅਨ ਸਿੱਖਾਂ ਬਾਰੇ ਕਿਹਾ ਕਿ ਬਈ ਉਹ ਜਦੋਂ ਵੀ ਸਿੱਖ ਇਸ਼ੂ ਆਉਂਦਾ ਹੈ ਉਹ ਖਾਮੋਸ਼ ਹੁੰਦੇ ਨੇ। ਸੋਸ਼ਲ ਮੀਡੀਆ ਤੇ ਵੀ ਜਦੋਂ ਸਿੱਖ ਹਿੰਦੂ ਨਹੀਂ ਨੇ, ਅਲੱਗ ਨੇ, ਡਿਬੇਟ ਚੱਲਦੀ ਹੈ, ਉਹ ਖਾਮੋਸ਼ ਹੁੰਦੇ ਨੇ। ਦੇਖੋ, ਉਹਦੇ ਮੈਂ ਸਮਝਦਾ ਵੀ 2-3 ਕਾਰਨ ਨੇ। ਇੱਕ ਤਾਂ ਸਰਟਨਲੀ ਇੱਕ ਵੱਡਾ ਹਿੱਸਾ ਹੈ ਜਿਹੜਾ ਟੋਟਲੀ ਨਾਨ ਐਕਟਿਵਿਸਟ ਰੋਲ 'ਚ ਹੈ, ਉਹਦਾ ਰੋਟੀ ਕੱਪੜਾ ਔਰ ਮਕਾਨ ਦੀ ਦੌੜ ਹੈ ਜੀ। ਇੱਕ ਜਿਹੜੇ ਸਿਆਣੇ ਨੇ, ਸਮਝਦੇ ਨੇ, 1-to-1 ਗੱਲਬਾਤ 'ਚੋਂ ਖੁੱਲ੍ਹਦੇ ਨੇ, ਉਹ ਫੀਅਰ ਵੀ ਕਰਦੇ ਨੇ ਏਜੰਸੀਆਂ ਤੋਂ
ਕਿ ਵੀ ਜੋ ਕਹਿਣਗੇ ਉਹਨਾਂ ਨੂੰ ਪਤਾ ਹੈ ਵੀ ਜੋ ਚੀਜ਼ ਤੁਸੀਂ ਟਾਈਪ ਕਰਦੇ ਹੋ ਲਿਖਦੇ ਹੋ ਉਹ ਕਿਤੇ ਨਾ ਕਿਤੇ ਪੜ੍ਹੀ ਜਾਂਦੀ ਹੈ, ਉਹ ਸੇਫ ਨਹੀਂ ਹੈ। ਸੋ ਉਹ ਨਹੀਂ ਚਾਹੁੰਦੇ ਕਿ ਵੀ ਉਹਨਾਂ ਦੇ ਆ ਕੇ ਉਹਨਾਂ ਨੂੰ ਹਰਾਸਮੈਂਟ ਹੋਏ। ਇਹ ਵੀ ਇੱਕ ਵੱਡਾ ਕਾਰਨ ਹੈ ਕਿ ਵੀ ਜਿਹੜਾ ਉਹਨਾਂ ਦੀ ਖਾਮੋਸ਼ੀ ਹੈ। ਤੀਸਰਾ ਲੀਡਰਸ਼ਿਪ ਦਾ ਰੋਲ। ਹੁਣ ਜੇ ਆਰਟੀਕਲ 25 ਦੇ ਉੱਤੇ ਸਿਕਸ ਫॉर ਜਸਟਿਸ ਨੇ ਪੈਟੀਸ਼ਨ ਕੈਂਪੇਨ ਸ਼ੁਰੂ ਕੀਤਾ ਔਰ ਉਹਦਾ ਇੱਕ ਇਸ ਕਿਸਮ ਦੀ ਮੋਮੈਂਟਮ ਬਣੀ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਵੀ, ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਵੀ, ਉੱਥੇ ਦੂਸਰੀਆਂ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। 50,000 ਤੋਂ ਜ਼ਿਆਦਾ ਫਿਗਰ ਚਲੀ ਗਈ ਹੈ। ਅੱਜ ਹੀ ਮੇਰੀ ਸਰ ਜਿਹੜੇ ਗੁਰਪਤਵੰਤ ਸਿੰਘ ਪੰਨੂਰਾਂ ਨਾਲ ਗੱਲ ਹੋ ਰਹੀ ਸੀ। ਸੋ ਉਹਦੇ ਚ ਪੰਜਾਬ ਚੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ। ਸੋ ਇਹ ਨਹੀਂ ਹੈ ਕਿ ਉੱਥੇ ਲੋਕ ਇੱਕ ਡਰ ਦੇ ਥੱਲੇ ਵੀ ਜਿਉਂਦੇ ਨੇ। ਔਰ ਨੈਟਵਰਕ ਦੇ ਉੱਤੇ ਜ਼ਾਹਰ ਹੈ, ਜਿਵੇਂ ਮੈਂ ਉਹਦੇ ਉਹ ਠੱਗ ਦੇ ਸਾਧ ਦੇ ਮਾਮਲੇ 'ਚ ਦੱਸਿਆ ਕਿ ਕਿਵੇਂ ਉਹਨਾਂ ਨੇ ਆਟੋਮੈਟਿਕਲੀ ਸੈਟਅਪ ਕੀਤਾ ਹੋਇਆ ਕਿ ਉਹ ਦੂਜੇ ਕਾਮੈਂਟ ਡਿਲੀਟ ਹੋ ਜਾਂਦੇ ਨੇ ਤੇ ਉਹਨਾਂ ਦੇ ਜਿਹੜੇ ਨੇ ਉਹ ਚੜ੍ਹਦੇ ਨੇ। ਸੋ ਮੈਂ ਸਮਝਦਾ ਵੀ ਇਹ ਵੀ ਕਈ ਵਾਰ ਹੁੰਦਾ ਹੈ ਕਿ ਵੀ ਇਸ ਕਿਸਮ ਦੀਆਂ ਜਾਲੀ ਆਈਡੀਜ਼ ਬਣਾ ਕੇ ਇਹ ਲੋਕ ਜਿਹੜੇ ਨੇ ਹਿੰਦੂਤਵੀ ਆਈਟੀ ਸੈਕਟਰ 'ਚ ਨੇ, ਕਾਫੀ ਜਾਲੀ ਆਈਡੀਜ਼ ਦੇ ਨਾਲ ਕੋਈ ਸੰਧੂ ਬਣਿਆ, ਕੋਈ ਬਰਾੜ ਬਣਿਆ, ਕੋਈ ਗਿੱਲ ਬਣਿਆ ਤੇ ਉਹ ਨੈਗੇਟਿਵ ਚੀਜ਼ਾਂ ਲਿਖਣਗੇ ਤੇ ਬਹੁਤਿਆਂ ਨੂੰ ਲੱਗਦਾ ਭਾਈ ਇਹ ਤਾਂ ਸਿੱਖਾਂ ਦੇ ਨਾਂ ਨੇ, ਇਹ ਕਰਦੇ ਨੇ ਨੈਗੇਟਿਵ। ਸੋ ਸਪਿਰਿਟ ਇਹਨਾਂ ਦੀ ਠੀਕ ਹੈ ਇਹ ਕਹਿਣ ਦੀ, ਔਰ ਮੈਂ ਇਸ ਗੱਲ ਦੇ ਲਈ ਸਮਝਦਾ ਕਿ ਵੀ ਕਾਫੀ ਹੱਦ ਤੱਕ ਸਾਡੇ ਜਿਹੜੇ ਪਾਕਿਸਤਾਨੀ ਵੀਰ ਅਵੇਅਰ ਨੇ ਉਹ ਸਿੱਖਾਂ ਦੇ ਨਾਲ ਮੁਹੱਬਤ ਵੀ ਕਰਦੇ ਨੇ ਔਰ ਉਹ ਸਿੱਖਾਂ ਦੇ ਲਈ ਮਹਿਸੂਸ ਵੀ ਕਰਦੇ ਨੇ ਔਰ ਹਮਾਇਤ ਵੀ ਕਰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।